ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਅਸੀਂ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਖਬਰ ਤੇ ਨਜ਼ਰ ਤੇ ਦੱਸਾਂਗੇ ਕਿ ਜੀ ਕੀ ਖਬਰ ਹੈ ਅੱਜ ਨਵੀਂ ਪੰਜਾਬ ਤੋਂ, ਭਾਰਤ ਤੋਂ, ਉੱਥੇ ਕੀ ਵਾਪਰ ਰਿਹਾ ਆ। ਤੇ ਤੁਸੀਂ ਵੀ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ ਜੀ। ਇਸ ਦਾ ਫੋਨ ਨੰਬਰ ਡਾਇਲ ਕਰਕੇ, ਫੋਨ ਨੰਬਰ ਹੈ ਜੀ 832 555 5029 832 551 5029। ਦੂਸਰਾ ਫੋਨ ਨੰਬਰ 6054756868 ਤੇ ਨੈਟ ਤੇ ਸੁਣ ਲਈ www.punjabiradiousa.com। ਜੇ ਰੇਡੀਓ ਸੈੱਟ ਤੇ ਵੀ ਸੁਣਨਾ ਹੈ ਤਾਂ ਵੀ ਤੁਸੀਂ ਕਾਲ ਕਰਕੇ ਪਤਾ ਕਰ ਸਕਦੇ ਕਿ ਰੇਡੀਓ ਸੈੱਟ ਹੈ ਜਿਹੜੇ ਉਹ ਕਿੱਥੋਂ ਮਿਲਦੇ ਆ ਜੀ। ਅਤੇ ਜੀ ਹੁਣ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਣਾ ਦੇ ਨਾਲ। ਬਲਤੇਜ ਪੰਨੂ ਸਾਨੂੰ ਦੱਸਣਗੇ ਉੱਥੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕੀ ਹੋ ਰਿਹਾ ਜੀ। ਬਲਤੇਜ ਪੰਨੂ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ ਜੀ। ਬਲਤੇਜ ਪੰਨੂ ਜੀ, ਆਪਾਂ ਜਿਵੇਂ ਹੁਣ ਭਾਰਤ ਦੀਆਂ ਖਬਰਾਂ ਸ਼ੁਰੂ ਕਰਦੇ ਹਾਂ ਜੀ ਤੁਹਾਡੇ ਕੋਲੋਂ। ਅੱਜ ਜਿਵੇਂ ਸੋਨੀਆ ਗਾਂਧੀ ਆ, ਉਸ ਦੀ ਵੀ ਇੱਕ ਖਬਰ ਸੀ ਕਿ ਉਹ ਕਹਿੰਦੀ ਮੈਂ ਕਿਤਾਬ ਲਿਖ ਕੇ ਜਵਾਬ ਦੇਵਾਂਗੀ। ਕਿਹੜੀ ਕਿਤਾਬ ਲਿਖ ਕੇ, ਕਾਹਦਾ ਜਵਾਬ ਦੇਣਾ ਉਸਨੇ? ਹੈ ਤਾਂ ਵੈਸੇ ਜੀ ਬੰਦੇ ਦਾ ਨਾਮ ਨਟਵਰ ਸਿੰਘ ਹੈ, ਪਰ ਜਿਹੋ ਜਿਹੇ ਉਹ ਕੰਮ ਕਰਦਾ ਰਿਹਾ ਨਾਮ ਬਾਰ ਨਾ ਜੀ ਉਹ ਨਿਕਲਦਾ ਨਹੀਂ, ਨਟਵਰ ਲਾਲ ਹੀ ਨਿਕਲ ਜਾਂਦਾ ਜੀ। ਜਿਹੜਾ ਅਨਾਜ ਵੰਡੇ ਜਿਹੜਾ ਤੇਲ ਸੀਗਾ ਮਾਮਲੇ ਦੇ ਵਿੱਚ ਭਾਰਤ ਦੇ ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ ਹੋਰਾਂ ਨੂੰ, ਜਿਹਨਾਂ ਨੂੰ ਅਹੁਦੇ ਤੋਂ ਲਾਹ ਦਿੱਤਾ ਗਿਆ ਸੀਗਾ, ਗਾਂਧੀ ਪਰਿਵਾਰ ਦੇ ਬੜੇ ਉਹ ਨੇੜਲਿਆਂ ਚੋਂ ਰਹੇ ਨੇ। ਹੁਣ ਉਹਨਾਂ ਨੇ ਇੱਕ ਜਿਹੜੀ ਕਿਤਾਬ ਹੈ ਨਾ ਜੀ ਉਹ ਲਿਖੀ ਹੈ ਜੀ, ਵਨ ਲਾਈਫ ਇਜ਼ ਨਾਟ ਇਨਫ, ਇਸ ਕਿਤਾਬ ਦਾ ਨਾਮ ਹੈ ਜੀ। ਉਹਦੇ ਵਿੱਚ ਉਹਨੇ ਇਹ ਗੱਲ ਲਿਖੀ ਹੈ ਜੀ ਕਿ ਕਾਂਗਰਸ ਦੇ ਉਹਨੇ ਅਸਲ ਦੇ ਵਿੱਚ ਨਾ ਪੋਤੜੇ ਫੋਲੇ ਨੇ ਸੋਨੀਆ ਗਾਂਧੀ ਦੇ। ਉਹਨੇ ਕਿਹਾ ਕਿ 2004 ਦੇ ਵਿੱਚ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਠੁਕਰਾ ਕੇ ਕੋਈ ਕੁਰਬਾਨੀ ਨਹੀਂ ਕੀਤੀ ਸੀਗੀ, ਬਲਕਿ ਇਹ ਤਾਂ ਰਾਹੁਲ ਗਾਂਧੀ ਨੇ ਉਹਨੂੰ ਡਰਾ ਹੀ ਇੰਨਾ ਕੁ ਦਿੱਤਾ ਸੀਗਾ ਕਿ ਪਹਿਲਾਂ ਮੇਰੀ ਦਾਦੀ ਦਾ ਕਤਲ ਹੋ ਗਿਆ, ਫਿਰ ਪਿਓ ਦਾ ਕਤਲ ਹੋ ਗਿਆ, ਇਸ ਕਰਕੇ ਤੂੰ ਨਾ ਇਸ ਅਹੁਦੇ ਦੇ ਉੱਤੇ ਜਾਵੀਂ, ਤੂੰ ਵੀ ਜਿਹੜਾ ਦੀ ਤੇਰਾ ਵੀ ਹਸ਼ਰ ਜਿਹੜਾ ਉਹ ਮਾੜਾ ਹੋ ਸਕਦਾ। ਦੂਜੀ ਗੱਲ ਜਿਹੜੀ ਉਹਦੇ ਵਿੱਚ ਨਟਵਰ ਸਿੰਘ ਹੋਰਾਂ ਨੇ ਇਹ ਲਿਖੀ ਹੈ ਕਿ ਜਿੰਨੀਆਂ ਫਾਈਲਾਂ ਨੇ ਉਹ ਪ੍ਰਧਾਨ ਮੰਤਰੀ ਉਹਦੇ ਉੱਤੇ ਸਾਈਨ ਕਰਨ ਤੋਂ ਪਹਿਲਾਂ ਸੋਨੀਆ ਗਾਂਧੀ ਕੋਲੇ ਭੇਜਦੇ ਸੀਗੇ, ਉੱਥੇ ਇਹ ਫਾਈਲਾਂ ਦੀ ਪ੍ਰਵਾਨਗੀ ਹੁੰਦੀ ਸੀ, ਫਿਰ ਪ੍ਰਧਾਨ ਮੰਤਰੀ ਮਨਜ਼ੂਰ ਕਰਦੇ ਸੀ। ਤੀਜੀ ਗੱਲ ਉਹਨੇ ਅਹਿਮ ਇਹ ਲਿਖੀ ਆ ਕਿ ਜਦੋਂ ਸ੍ਰੀਲੰਕਾ ਦੇ ਵਿੱਚ ਫੌਜ ਭੇਜੀ ਗਈ ਸੀ, ਜਿਹੜਾ ਰਾਜੀਵ ਗਾਂਧੀ ਸੀਗਾ, ਉਹਨੇ ਇਹਦੇ ਸੰਬੰਧੀ ਮੰਤਰੀ ਮੰਡਲ ਦੀ ਕੋਈ ਸਲਾਹ ਨਹੀਂ ਲਈ, ਆਪਣੇ ਤੌਰ ਦੇ ਉੱਤੇ ਹੀ ਫੈਸਲਾ ਜਿਹੜਾ ਸੀਗਾ ਉਹ ਲੈ ਲਿਆ ਸੀਗਾ। ਇਹ ਕਿਸਮ ਦੇ ਨਾਲ ਕੁਝ ਬੰਬ ਨੇ ਜਿਹੜੇ ਸੁੱਟੇ ਨੇ ਉਹਨੇ ਕਿਤਾਬ ਦੇ ਰੂਪ ਦੇ ਵਿੱਚ ਕਾਂਗਰਸ ਦੇ ਉੱਤੇ। ਸੋਨੀਆ ਗਾਂਧੀ ਕਹਿੰਦੀ ਹੈ ਜੀ ਕਿ ਮੈਂ ਇਹ ਜਿਹੜੀ ਕਿਤਾਬ ਹੈ ਇਹਦਾ ਜਵਾਬ ਕਿਤਾਬ ਦੇ ਰੂਪ ਦੇ ਵਿੱਚ ਹੀ ਦਊਂਗੀ ਤੇ ਮੈਂ ਫਿਰ ਬਹੁਤਿਆਂ ਦੇ ਜਿਹੜੇ ਤੇ ਨਟਵਰ ਸਿੰਘ ਹੋਰਾਂ ਦੇ ਪਰਦੇ ਜਿਹੜੇ ਨੇ ਉਹ ਉਧੇੜੂੰਗੀ। ਨਟਵਰ ਸਿੰਘ ਦੀ ਕਿਤਾਬ ਦਾ ਨਾਮ ਹੈ ਜੀ ਕਿ ਵਨ ਲਾਈਫ ਇਜ਼ ਨਾਟ ਇਨਫ। ਹੋ ਸਕਦਾ ਸੋਨੀਆ ਗਾਂਧੀ ਹੋਰਾਂ ਦੀ ਜਿਹੜੀ ਕਿਤਾਬ ਹੋਵੇ ਉਹਦਾ ਨਾਮ ਹੋਵੇ ਕਿ ਵਨ ਲਾਈਫ ਇਜ਼ ਇਨਫ। ਜੀ ਇਹ ਵੀ ਹੋ ਸਕਦਾ ਜੀ। ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਿਹੜੀ ਕਿਤਾਬ ਲਿਖਦੇ ਨੇ। ਤੇ ਅੱਗੇ ਗੱਲ ਕਰੀਏ ਜੇ ਹਰਿਆਣਾ ਗੁਰਦੁਆਰੇ ਦੀ ਵੱਖਰੀ ਕਮੇਟੀ ਆ ਤੇ ਉਧਰ ਝਿੰਡਾ ਸਾਹਿਬ ਨੇ ਵੀ ਕਹਿ ਦਿੱਤਾ ਹੈ ਕਿ ਬਾਦਲ ਸਾਹਿਬ ਨੂੰ ਕਿ ਆਪਣੇ ਪੰਜਾਬ ਦੇ ਵਿੱਚ ਅਕਾਲੀਆਂ ਨੂੰ ਬੁਲਾ ਲਓ, ਆਪਣੇ ਜਿੰਨੇ ਵੀ ਬੰਦੇ ਭੇਜੇ ਆ ਉਹ ਬੁਲਾ ਲਓ। ਕੀ ਉਹਨਾਂ ਨੇ ਕੰਮਕਾਜ ਸ਼ੁਰੂ ਕਰ ਦਿੱਤਾ ਹੈ ਜੀ? ਬਕਾਇਦਾ ਤੌਰ ਤੇ ਇਹ ਸ਼ੁਰੂ ਕਰ ਦਿੱਤਾ ਜੀ ਉਹਨਾਂ ਨੇ, ਔਰ ਉਹਨਾਂ ਨੇ ਭਲਕੇ ਭਾਵ ਸਾਡੇ ਮੁਤਾਬਕ ਤਾਂ 1 ਅਗਸਤ ਹੋ ਗਈ। ਅੱਜ 2 ਅਗਸਤ ਨੂੰ ਉਹਨਾਂ ਨੇ ਜਿਹੜੇ ਗੁਰਦੁਆਰੇ ਦੇ 8 ਜਿਹੜੇ ਇਤਿਹਾਸਕ ਗੁਰਦੁਆਰੇ ਨੇ ਉਹਨਾਂ ਦੇ ਜਿਹੜੇ ਮੈਨੇਜਰ ਨੇ ਉਹਨਾਂ ਨੂੰ ਸਣੇ ਰਿਕਾਰਡ ਦੇ ਤਲਬ ਕੀਤਾ ਜੀ, ਵੀ ਕਾਗਜ਼ ਪੱਤਰ ਲਿਆਓ, ਰਜਿਸਟਰ ਵਗੈਰਾ ਸਾਰੇ ਜਿਹੜੇ ਉਹ ਚੁੱਕ ਕੇ ਗੁਰਦੁਆਰਿਆਂ ਦੇ ਮੈਨੇਜਰ ਨੂੰ ਬੈਂਕਾਂ ਦੇ ਵਿੱਚ ਪੈਸਾ ਨਾ ਕਢਵਾਉਣ ਦੀ ਵੀ ਹਦਾਇਤ ਜਿਹੜੀ ਉਹ ਕਰ ਦਿੱਤੀ ਹੈ। ਕਮੇਟੀ ਨੇ ਹਦਾਇਤਾਂ ਦੀ ਪਾਲਣਾ ਨਾ ਕੀਤੇ ਜਾਣ ਤੇ ਕਾਰਵਾਈ ਕਰਨ ਦੀ ਚੇਤਾਵਨੀ ਜਿਹੜੀ ਆ ਉਹ ਵੀ ਦੇ ਦਿੱਤੀ ਆ। ਇਹ ਫੈਸਲਾ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ ਦੇ ਵਿੱਚ ਜਿਹੜਾ ਲਿਆ ਗਿਆ। ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਹੋਰਾਂ ਦੀ ਅਗਵਾਈ ਹੇਠ ਕੈਥਲ ਦੇ ਇਤਿਹਾਸਕ ਗੁਰਦੁਆਰੇ ਨਿੰਮ ਸਾਹਿਬ ਦੇ ਵਿੱਚ ਇਹ ਜਿਹੜੀ ਹੈ ਉਹ ਮੀਟਿੰਗ ਹੋਈ ਹੈ। ਪਹਿਲੀ ਮੀਟਿੰਗ ਕੁਰਕਸ਼ੇਤਰ ਦੇ ਗੁਰਦੁਆਰਾ ਡੇਰਾ ਕਾਰ ਸੇਵਾ ਦੇ ਵਿੱਚ ਚੋਣ ਤੋਂ ਬਾਅਦ ਜਿਹੜੀ ਸੀ ਉਹ ਕੀਤੀ ਗਈ ਸੀ। ਇਹ ਇੱਕ ਕਿਸਮ ਦੇ ਨਾਲ ਸਿੱਧੇ ਤੌਰ ਦੇ ਉੱਤੇ ਮੈਸੇਜ ਜਿਹੜਾ ਨਾ ਜੀ ਉਹ ਦੇ ਦਿੱਤਾ ਗਿਆ ਹੈ ਜਿਹੜੇ ਇੱਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਆ ਉਹਨਾਂ ਨੂੰ ਕਿ ਇਸ ਤਰੀਕੇ ਦੀ ਕਾਰਵਾਈ ਜਿਹੜੀ ਹੈ ਜੀ ਅਸੀਂ ਕਰਾਂਗੇ ਹੁਣ। ਔਰ ਉਹਨਾਂ ਨੇ ਕਬਜ਼ਾ ਜਿਹੜਾ ਦੀ ਲੈਣ ਦੇ ਵਾਸਤੇ ਉੱਥੋਂ ਦਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਨਾਂ ਨੇ ਇਹ ਬਕਾਇਦਾ ਤੌਰ ਦੇ ਉੱਤੇ ਕਾਗਜ਼ੀ ਪੱਤਰੀ ਜਿਹੜਾ ਕੰਮ ਕਾਰ ਹੈ ਨਾ ਜੀ ਉਹ ਸ਼ੁਰੂ ਕਰ ਦਿੱਤਾ ਹੈ। ਤੇ ਨਿਰਸੰਦੇਹ ਇਹਦੇ ਨਾਲ ਵਕਤ ਜਿਹੜਾ ਉਹ ਤਾਂ ਪੈਣਾ ਹੀ ਪੈਣਾ ਜੀ, ਉਹ ਪੈ ਵੀ ਗਿਆ ਇੱਥੇ ਪੰਜਾਬ ਦੇ ਵਿੱਚ। ਇਸੇ ਕਰਕੇ ਕੱਲ੍ਹ ਦੀਆਂ ਅਖਬਾਰਾਂ ਦੇ ਵਿੱਚ
ਇੱਕ ਇਸ਼ਤਿਹਾਰ ਜਿਹੜਾ ਬੜਾ ਵੱਡਾ ਜਾਰੀ ਕਰਵਾਇਆ ਗਿਆ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ। ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਇਹ ਇਸ਼ਤਿਹਾਰ ਸੀਗਾ ਲਵਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੀਗਾ, ਜਿਹਦੇ ਵਿੱਚ ਬਾਰ-ਬਾਰ ਜ਼ੋਰ ਇਸੇ ਗੱਲ ਤੇ ਵੀ ਦਿੱਤਾ ਗਿਆ ਸੀਗਾ ਕਿ ਆਦੇਸ਼ ਦਿੱਤੇ ਗਏ ਨੇ ਕਿ ਸਥਿਤੀ ਜਿਉਂ ਦੀ ਤਿਉਂ ਰੱਖੀ ਜਾਵੇ। ਹਾਂ, ਇੰਨਾ ਕੁ ਲਫ਼ਜ਼ਾਂ ਦਾ ਹੇਰ ਫੇਰ ਸੀਗਾ, ਉਹ ਇਹ ਨਹੀਂ ਲਿਖਿਆ ਸੀਗਾ ਵੀ ਗੋਲਕ ਜਿਉਂ ਦੀ ਤਿਉਂ ਰੱਖੀ ਜਾਵੇ। ਇਹ ਕਿਹਾ ਗਿਆ ਜੀ ਕਿ ਜਿਹੜੀ ਸਥਿਤੀ ਜਿਉਂ ਦੀ ਤਿਉਂ ਰੱਖੀ ਜਾਵੇ ਤੇ ਸਾਰੇ ਜਿਹੜੇ ਸਿੱਖ ਨੇ ਇਹਦੇ ਉੱਤੇ ਅਮਲ ਕਰਨ, ਕਿਉਂਕਿ ਅਕਾਲ ਤਖਤ ਤੋਂ ਆਇਆ ਆਦੇਸ਼ ਜਿਹੜਾ ਉਹ ਇਲਾਹੀ ਹੁਕਮ ਹੈ। ਇਹ ਵੀ ਕਿਹਾ ਗਿਆ ਉਹਦੇ ਵਿੱਚ ਕਿ ਅਹਿਮਦ ਸ਼ਾਹ ਅਬਦਾਲੀ ਵੀ ਟਕਰਾਇਆ ਸੀਗਾ ਤੇ ਉਹਨੂੰ ਵੀ ਮੂੰਹ ਦੀ ਖਾਣੀ ਪਈ ਸੀ। ਸ਼ਾਇਦ ਝੀਂਡਾ ਸਾਹਿਬ ਦੀ ਤੁਲਨਾ ਜਿਹੜੀ ਹੈ ਉਹ ਅਬਦਾਲੀ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਪਰ ਉਹ ਆਪਣੀ ਗੱਲ ਦੇ ਉੱਤੇ ਕਾਇਮ ਨੇ ਜੀ। ਜਿਵੇਂ ਉਹਨਾਂ ਨੇ ਇਹ ਕੰਮਕਾਜ ਆਰੰਭਿਆ, ਇਹਦੇ ਤੋਂ ਇੱਕ ਜਿਹੜਾ ਮੈਸੇਜ ਆਉਂਦਾ ਕਿ ਜੇ ਉੱਥੋਂ ਜਿਹੜੇ ਅਕਾਲੀ ਦਲ ਦੇ ਕਾਰਕੁਨ ਬੈਠੇ ਨੇ ਜੀ, ਇੱਕ ਤਾਂ ਹਥਿਆਰ ਲੈ ਕੇ ਤੇ ਦੂਜੇ ਸੁੱਖਾ ਲੈ ਕੇ ਭੰਗ ਭੁੰਗ, ਜੇ ਉਹ ਨਾ ਨਿਕਲੇ ਤਾਂ ਸਥਿਤੀ ਟਕਰਾਓ ਵਾਲੀ ਬਣ ਸਕਦੀ ਹੈ ਜੀ। ਜੀ ਬਿਲਕੁਲ, ਫਿਰ ਤੇ ਬਣੂਗੀ ਤੇ ਪਹਿਲ ਵੀ ਇਹਨਾਂ ਵੱਲੋਂ ਹੀ ਹੋਣੀ ਆ। ਤੇ ਜਿਸ ਤਰ੍ਹਾਂ ਦੇ ਆਸਾਰ ਪਸਾਰ ਜਿਹੜੇ ਆ ਬਣ ਰਹੇ ਨੇ ਅਤੇ ਪਰ ਬਲਤੇਜ ਜੀ, ਜਿਵੇਂ ਪਿਛਲੇ ਸਮਿਆਂ ਦੇ ਵਿੱਚ ਵੀ ਤੁਸੀਂ ਕਾਫੀ ਟਾਈਮ ਤੋਂ 20-25 ਸਾਲ ਤੋਂ ਜੁੜੇ ਹੋਏ ਆ ਇਸ ਖੇਤਰ ਦੇ ਨਾਲ, ਜਿੰਨੇ ਵੀ ਇਹ ਦੇਸ਼ ਪਹਿਲਾਂ ਵੀ ਆਪਣੇ ਅਕਾਲ ਤਖਤ ਤੋਂ ਆਏ ਆ, ਸਭ ਤੋਂ ਵੱਧ ਜਿਹੜਾ ਆ ਨਾ ਮੰਨਣਯੋਗ ਜਿਹੜੇ ਆ ਉਹ ਇਸ ਟਾਈਮ ਕਿਉਂ ਹੋਏ ਆ? ਇਸ ਟਾਈਮ ਦੇ ਵਿੱਚ ਹੀ ਜਿਹੜੀ ਆ ਉਧਰ ਨੂੰ ਨਿਮਾਣ ਵੱਲ ਨੂੰ ਅਸੀਂ ਕਿਉਂ ਵੱਧ ਗਏ ਆ? ਉਹਦਾ ਜਿਹੜਾ ਪ੍ਰਮੁੱਖ ਰੀਜ਼ਨ ਇਹ ਹੈ ਜੀ ਕਿ ਜਦੋਂ ਇੱਕ ਧੜੇ ਦੀ ਗੱਲ ਆਉਂਦੀ ਹੈ ਨਾ ਜੀ, ਜਿਹੜਾ ਅਕਾਲ ਤਖਤ ਕਈ ਵਾਰੀ ਇਹ ਗੱਲ ਜਿਹੜੀ ਆ ਕੀਤੀ ਹੈ ਕਿ ਜਿਹੜੇ ਸਿੱਖ ਨੇ ਇਹਨਾਂ ਦੀ ਉਹ ਗੰਭੀਰਤਾ ਦੇ ਨਾਲ ਇਸ ਗੱਲ ਨੂੰ ਸੋਚਣ ਕਿ 1984 ਦੇ ਵਿੱਚ ਇੱਕ ਜਿਹੜਾ ਅਕਾਲ ਤਖਤ ਸੀਗਾ ਉਹ ਉਦੋਂ ਦੀ ਮੌਜੂਦਾ ਕਾਂਗਰਸ ਦੀ ਸਰਕਾਰ ਨੇ ਜਿਹੜਾ ਸੀ ਇੰਦਰਾ ਗਾਂਧੀ ਦੀਆਂ ਗਲਤੀਆਂ ਦੇ ਨਾਲ ਉਹਨਾਂ ਨੇ ਉਹ ਢਾਹ ਦਿੱਤਾ। ਬਿਲਡਿੰਗ ਢਹਿ ਢੇਰੀ ਹੋ ਗਈ। ਸੰਗਤ ਨੇ ਜਿਹੜੀ ਬਿਲਡਿੰਗ ਸੀ ਉਹ ਦੁਬਾਰਾ ਬਣਾ ਲਈ, ਸ਼ਾਇਦ ਉਹ ਤੋਂ ਸਟਰੋਂਗ ਬਣਾ ਲਈ, ਉਹ ਤੋਂ ਵਧੀਆ ਵੀ ਬਣਾ ਲਈ, ਮੈਂ ਇਹ ਵੀ ਕਹੂੰਗਾ। ਪਰ ਜਿਹੜਾ ਅਕਾਲ ਤਖਤ ਇਹਨਾਂ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਢਾਹ ਦਿੱਤਾ ਨਾ ਜੀ ਸਿੱਖਾਂ ਦੇ, ਹੁਣ ਉਹ ਬਿਲਡਿੰਗ ਤਾਂ ਹੈ ਨਹੀਂ, ਉਹ ਦੁਬਾਰਾ ਜਿਹੜਾ ਜੀ ਉਹ ਕੰਸਟਰਕਟ ਹੋ ਸਕੂਗਾ ਲੱਗਦਾ ਨਹੀਂ। ਇੱਕ ਧੜੇ ਦੇ ਵਜੋਂ ਜਦੋਂ ਜਥੇਦਾਰ ਜਿਹੜੇ ਉਹ ਕੰਮ ਕਰਨ ਲੱਗ ਗਏ ਕਿ ਜੋ ਬਾਦਲ ਸਾਹਿਬ ਨੂੰ ਚਾਹੀਦਾ ਉਸੇ ਤਰੀਕੇ ਦੇ ਨਾਲ ਉਹੀ ਜਿਹੜੇ ਆਦੇਸ਼ ਨੇ ਉਹ ਜਾਰੀ ਹੋਣ ਲੱਗ ਗਏ। ਪਹਿਲਾਂ ਜਿਹੜਾ ਸੀਗਾ ਉਹ ਸਿੱਖਾਂ ਨੂੰ ਸਾਹਮਣੇ ਰੱਖ ਕੇ ਜਿਹੜੇ ਆਦੇਸ਼ ਜਾਂ ਹੁਕਮਨਾਮੇ ਜਿਹੜੇ ਜਾਰੀ ਕੀਤੇ ਜਾਂਦੇ ਹੁੰਦੇ ਸੀਗੇ, ਜਦੋਂ ਜ਼ਰੂਰਤ ਪੈਂਦੀ ਸੀ ਉਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਨੇ ਉਹ ਇਹਦੇ ਵਿੱਚ ਇੰਟਰਵੇਨ ਕਰਦੇ ਸੀਗੇ ਜੀ। ਹੁਣ ਤਾਂ ਇਹ ਹੋ ਗਿਆ ਜੀ, ਹਾਲਾਂਕਿ ਮੈਂ ਇੱਕ ਦਿਨ ਕਟਾਕਸ਼ ਦੇ ਰੂਪ ਦੇ ਵਿੱਚ ਹੀ ਲਿਖਿਆ ਸੀਗਾ, ਪਰ ਉਹ ਰਿਐਲਿਟੀ ਹੈ ਕਿ ਇਹ ਫੇਸਬੁੱਕ ਦਾ ਸਟੇਟਸ ਨਹੀਂ ਹੈ ਕਿ ਜਿਹੜਾ ਤੁਸੀਂ ਰੋਜ਼ ਅਪਡੇਟ ਕਰਨਾ ਹੈ। ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਆਦੇਸ਼ ਜਿਹੜਾ ਕੋਈ ਮਾਇਨੇ ਰੱਖਦਾ ਹੈ, ਉਹਦੀ ਬਹੁਤ ਵੱਡੀ ਅਹਿਮੀਅਤ ਹੈ। ਤੁਲਨਾ ਤਾਂ ਪੋਪ ਦੇ ਨਾਲ ਇਹ ਕਰੀ ਜਾਂਦੇ ਨੇ ਜੀ ਕਿ ਪੋਪ, ਇਹ ਸਿੱਖਾਂ ਦੇ ਪੋਪ ਨੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ। ਪੋਪ ਜਿਹੜੇ ਨੇ ਉਹ ਕਿੰਨੀਆਂ ਰਿਲੀਜ਼ ਜਿਹੜੀਆਂ ਉਹ ਕਰਦੇ ਨੇ। ਹਾਂ, ਇਹ ਲਾਸਟ ਰਾਹ ਹੋ ਸਕਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਾਲਾ ਕਿ ਲੋਕਾਂ ਦੇ ਸਿੱਖਾਂ ਦੇ ਦਿਲਾਂ ਦੇ ਵਿੱਚ ਇਹ ਡਰ ਰਹੇ ਕਿ ਜੇ ਉੱਥੋਂ ਤੱਕ ਗੱਲ ਪਹੁੰਚੀ ਤੇ ਉਹ ਪਤਾ ਨਹੀਂ ਕਿਹੋ ਜਿਹਾ ਆਦੇਸ਼ ਜਾਰੀ ਕਰ ਦੇਣਗੇ। ਇਹ ਤਾਂ ਆਦੇਸ਼ ਤੇ ਆਦੇਸ਼ ਜਿਹੜਾ ਉਹ ਸੁੱਟੀ ਆਉਂਦੇ ਨੇ, ਜਿਵੇਂ ਉਹ ਸਵੇਰੇ ਉੱਠ ਕੇ ਸਾਰੀਆਂ ਅਖਬਾਰਾਂ ਸ਼ਾਇਦ ਦੇਖਦੇ ਹੋਣਗੇ ਜਥੇਦਾਰ ਸਾਹਿਬ ਕਿ ਅੱਜ ਸਾਡਾ ਨਾਂ ਹੀ ਨਹੀਂ ਆਇਆ ਕਿਤੇ, ਅੱਜ ਦਾ ਦਿਨ ਕਿਹੋ ਜਿਹਾ ਰਹੂਗਾ, ਫਿਰ ਉਦੋਂ ਦੋ ਵੀ ਕਰ ਦਿੰਦੇ ਨੇ ਕਿ ਅਗਲੇ ਦਿਨ 2 ਖਬਰਾਂ ਲੱਗ ਜਾਣ। ਜੀ ਬਿਲਕੁਲ, ਜਿਹੜੇ ਮਾੜਾ ਰੁਝਾਨ ਹੈ ਇਹ ਬਹੁਤ ਮਾੜਾ ਆ ਸਿੱਖ ਪੰਥ ਲਈ। ਤੇ ਅਗਲੀ ਗੱਲ ਕਰੀਏ ਜੀ, ਅਮਰੀਕਾ ਕੋਲ ਭਾਰਤ ਨੇ ਜਿਹੜਾ ਆਪਣੀ ਜਸੂਸੀ ਦਾ ਮੁੱਦਾ ਉਠਾਇਆ, ਇਹਦੀ ਕੀ ਅਪਡੇਟ ਆ? ਇਹ ਸੁਸ਼ਮਾ ਸਵਰਾਜ ਹੋਰਾਂ ਨੇ ਵੀ ਜਿਹੜੀ ਜੀ ਇਹਦੀ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਦੇ ਕੋਲੇ ਜਿਹੜਾ ਜਸੂਸੀ ਦਾ ਮੁੱਦਾ ਉਹ ਉਠਾਇਆ ਗਿਆ। ਭਾਰਤ ਸਰਕਾਰ ਨੂੰ ਅਮਰੀਕਾ ਵੱਲੋਂ ਭਾਰਤੀ ਆਗੂਆਂ, ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੀ ਕੀਤੀ ਗਈ ਜਿਹੜੀ ਜਸੂਸੀ ਆ ਉਹਦਾ ਮੁੱਦਾ ਜਿਹੜਾ ਉਹ ਉਠਾਇਆ ਗਿਆ। ਵਿਦੇਸ਼ ਮੰਤਰੀ ਜਿਹੜੇ ਅਮਰੀਕਾ ਦੇ ਨੇ ਜੀ, ਉਹ ਜੌਨ ਕੈਰੀ ਇਸ ਵੇਲੇ ਇੱਥੇ ਭਾਰਤ ਦੇ ਵਿੱਚ ਆਏ ਹੋਏ ਨੇ। ਸਾਂਝੀ ਪ੍ਰੈਸ ਕਾਨਫਰੰਸ ਉਹਨਾਂ ਨੇ ਸੁਸ਼ਮਾ ਸਵਰਾਜ ਦੇ ਨਾਲ ਕੀਤੀ ਹੈ। ਅਮਰੀਕਾ ਤਾਂ ਏਦਾਂ ਝੁਕ ਗਿਆ ਨਰਿੰਦਰ ਮੋਦੀ ਹੋਰਾਂ ਦੇ ਅੱਗੇ ਕਿ ਇਉਂ ਲੱਗਦਾ ਕਿ ਅਮਰੀਕਾ ਦੇ ਵਿੱਚ ਵੀ ਨਵਾਂ ਹੀ ਹੋਣ ਲੱਗ ਗਈ। ਇਸੇ ਕਰਕੇ ਜੌਨ ਕੈਰੀ ਹੋਰਾਂ ਨੇ ਇੱਥੇ ਜਿਹੜਾ ਨਾਰਾ ਸੀਗਾ ਨਾ ਜੀ, ਜਿਹੜਾ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਡਿਊਰਿੰਗ ਇਲੈਕਸ਼ਨ ਲਾਇਆ ਗਿਆ ਸੀਗਾ, ਉਹਨੂੰ ਆਪਣੇ ਤਰੀਕੇ ਦੇ ਨਾਲ ਟੁੱਟੇ-ਫੁੱਟੇ ਲਫ਼ਜ਼ਾਂ ਦੇ ਵਿੱਚ ਜਿਹੜਾ ਜੀ ਬੋਲਿਆ ਕਿ ਸਬਕਾ ਸਾਥ ਸਬਕਾ ਵਿਕਾਸ। ਤੇ ਇਹਦਾ ਨਾਰਾ ਸਾਨੂੰ ਅਮਰੀਕਾ ਨੂੰ ਵੀ ਚਾਹੀਦਾ। ਦੂਜੀ ਜਿਹੜੀ ਅਹਿਮ ਗੱਲ ਹੋਈ ਹੈ, ਜਿਹੜੇ ਖੁਲਾਸਾ ਹੋ ਰਿਹਾ ਹੈ ਕਿ ਜਿਹੜੀ ਅਮਰੀਕਨ ਰਿਪੋਰਟ ਆ ਨਾ ਜੀ ਗੁਜਰਾਤ ਦੰਗਿਆਂ ਦੇ ਮਾਮਲੇ ਦੇ ਵਿੱਚ, ਜਿਹੜੀ 2007 ਦੇ ਵਿੱਚ ਅਮਰੀਕਨ ਵਿਦੇਸ਼ ਮੰਤਰਾਲੇ ਨੇ ਤਿਆਰ ਕੀਤੀ ਸੀਗੀ, ਇੰਟਰਨੈਸ਼ਨਲ ਰਿਲੀਜੀਅਸ ਫਰੀडम ਰਿਪੋਰਟ ਜਿਹੜੀ ਹੈ, ਉਹਦੇ ਵਿੱਚੋਂ ਹੁਣ ਨਰਿੰਦਰ ਮੋਦੀ ਦਾ ਨਾਮ ਜਿਹੜਾ ਜੀ ਉਹ ਗਾਇਬ ਕਰ ਦਿੱਤਾ ਗਿਆ।
ਪਹਿਲਾਂ ਉਹ ਨਾਮ ਉਹਦੇ ਵਿੱਚ ਹੈਗਾ ਸੀਗਾ, ਜਿਹਦੇ ਕਰਕੇ ਉਹਨੂੰ ਵੀਜ਼ਾ ਜਿਹੜਾ ਸੀਗਾ ਉਹ ਅਮਰੀਕਾ ਦਾ ਨਹੀਂ ਸੀ ਦਿੱਤਾ ਗਿਆ। ਜੌਨ ਕੈਰੀ ਦੇ ਇੱਥੇ ਭਾਰਤ ਆਉਣ ਤੋਂ ਪਹਿਲਾਂ ਇਹ ਨਾਮ ਜਿਹੜਾ ਜੀ ਰਿਮੂਵ ਹੋ ਗਿਆ ਉਹ 'ਚ। ਜੀ ਬਿਲਕੁਲ, ਜਿਸ ਤਰ੍ਹਾਂ ਅਸੀਂ ਗੱਲ ਕੀਤੀ, ਇਹ ਕਾਰਪੋਰੇਟ ਲੋਕ ਹੈਗੇ ਆ ਜਿਹੜੇ ਇਹ ਆਪਣੀਆਂ ਜਿਹੜੀਆਂ ਚਾਲ ਢਾਲ ਬੋਲ ਬਾਣੀ ਆ ਇਹ ਬੜੀ ਛੇਤੀ ਬਦਲ ਲੈਂਦੇ, ਜਾਂ ਅਮਰੀਕਾ ਹੋਵੇ, ਰਸ਼ੀਆ ਹੋਵੇ, ਭਾਰਤ ਹੋਵੇ, ਕੋਈ ਵੀ ਜਿਹੜਾ ਦੇਸ਼ ਆ ਇਹ ਜਿਹੜੇ ਲੋਕ ਆ ਇਹ ਬੜੀ ਛੇਤੀ ਬਦਲ ਜਾਂਦੇ ਆ। ਤੇ ਇੱਕ ਪਿੰਡ ਦੀ ਆਪਾਂ ਗੱਲ ਕੀਤੀ ਸੀਗੀ ਕੱਲ ਕਿ ਜਿਹੜਾ ਉਹ ਪਿੰਡ ਬਰਬਾਦ ਹੋਇਆ, ਕੀ ਉਹਦੀ ਕੋਈ ਅਪਡੇਟ ਹੈ ਕਿ ਉੱਥੋਂ ਕੋਈ ਬਚਿਆ ਜਾਂ ਨਹੀਂ? ਕੱਲ ਇਹ ਕਿਹਾ ਜਾ ਰਿਹਾ ਜੀ ਕਿ ਕੁਝ ਡੈਥ ਹੋਈਆਂ ਨੇ, ਬਾਕੀ ਜਿਹੜਾ ਲੱਗੇ ਹੋਏ ਨੇ ਜੀ, ਲੱਗੇ ਅਜੇ ਵੀ ਹੋਏ ਨੇ ਜੀ, ਪਰ ਇਹ ਜਿਹੜਾ ਪਿੰਡ ਹੈ ਜੀ ਇਹਦਾ ਥਾਂ ਪਤਾ ਹੀ ਨਹੀਂ ਰਿਹਾ ਜੀ, ਬਿਲਕੁਲ ਕੋਈ ਥਾਂ ਪਤਾ ਨਹੀਂ ਰਿਹਾ ਇਹਦਾ। ਟੋਟਲ ਪਿੰਡ ਜਿਹੜਾ ਨਾ ਜੀ ਉਹ ਰੁੜ ਗਿਆ, ਉੱਥੇ ਚਿੱਕੜ ਹੀ ਚਿੱਕੜ ਜਿਹੜਾ ਜੀ ਉਹ ਹੋਇਆ ਪਿਆ। ਲਾਸ਼ਾਂ ਜਿਹੜੀਆਂ ਨੇ ਚਿੱਕੜ ਦੇ ਵਿੱਚੋਂ ਕੱਢਣੀਆਂ, ਕਈ ਫੁੱਟ ਚਿੱਕੜ ਆ ਜੀ, ਉਹ ਬੜਾ ਔਖਾ ਹੋ ਰਿਹਾ। ਜਿਹੜੀਆਂ JCB ਮਸ਼ੀਨਸ ਨੇ ਜੀ ਉਹਨਾਂ ਨੂੰ ਤਾਂ ਕਰਕੇ ਸਲੋ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨਾਂ ਦੇ ਵਿੱਚ ਕੋਈ ਬੰਦਾ ਜਿਉਂਦਾ ਨਾ ਹੋਵੇ, ਜਦੋਂ ਕਿ ਕਿਸੇ ਦੇ ਵੀ ਜਿਉਂਦੇ ਹੋਣ ਦੀ ਕੋਈ ਆਸ ਜਿਹੜੀ ਹੈ ਉਹ ਲੱਗਦੀ ਨਹੀਂ ਹੈ ਜੀ। ਜਿਹੜਾ ਮੀਂਹ ਹੈ ਉਹ ਨਿਰੰਤਰ ਪੈ ਰਿਹਾ, ਇਸ ਕਰਕੇ ਵੀ ਜਿਹੜੇ ਬਚਾਓ ਕਾਰਜ ਨੇ ਜੀ ਉਹਦੇ ਵਿੱਚ ਬਹੁਤ ਵੱਡਾ ਵਿਘਨ ਪਿਆ। 30 ਲਾਸ਼ਾਂ ਜਿਹੜੀਆਂ ਨੇ ਜੀ ਉਹ ਹੁਣ ਤੱਕ ਲੱਭ ਚੁੱਕੀਆਂ ਨੇ ਜੀ। ਤੋ ਇਹ ਵੀ ਪਤਾ ਲੱਗਾ ਜੀ ਕਿ ਤਕਰੀਬਨ ਮਲਬੇ ਦੇ ਵਿੱਚ 200 ਤੋਂ ਉੱਪਰ ਲੋਕ ਜਿਹੜੇ ਨੇ ਉਹ ਫਸੇ ਹੋਏ ਨੇ ਜੀ ਇਸ ਵੇਲੇ। 140 ਜਿਹੜੇ ਨੇ ਉਹ ਹੇਠਾਂ ਦੱਬੇ ਹੋਏ ਨੇ। 44 ਘਰ ਨੇ ਜੀ ਜਿਹੜੇ ਮਲਬੇ ਦੇ ਹੇਠਾਂ ਦੱਬੇ ਨੇ। ਮੈਂ ਕੱਲ ਵੀ ਦੱਸਿਆ ਕਿ 715 ਜਾਂ 20 ਦੇ ਕਰੀਬ, 720 ਦੇ ਕਰੀਬ ਜਿਹੜੀ ਗਿਣਤੀ ਹੈ ਇਸ ਪਿੰਡ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਸੀਗੀ। ਜੋ ਖਬਰਾਂ ਜਿਸ ਕਿਸਮ ਦੀਆਂ ਆ ਰਹੀਆਂ ਨੇ, ਅਚੰਭਾ ਹੋਊਗਾ ਜੀ ਕਿ ਜੇ ਉੱਥੋਂ ਕੋਈ ਹੁਣ ਜਿਹੜਾ ਜਿਉਂਦਾ ਨਿਕਲ ਆਊਗਾ, ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪੂਰੇ ਦਾ ਪੂਰਾ ਪਹਾੜ ਹੀ ਆ ਕੇ ਡਿੱਗ ਪਿਆ ਤੇ ਉੱਥੇ ਘਰ ਜਾਂ ਘਰ ਦਾ ਨਾਮੋ ਨਿਸ਼ਾਨ ਕੋਈ ਦਿਸ ਹੀ ਨਹੀਂ ਰਿਹਾ ਜੀ। ਹਾਂਜੀ ਬਿਲਕੁਲ, ਮਲਬੇ ਦੇ ਥੱਲੇ ਜਿਹੜਾ ਸਾਰਾ ਕੁਝ ਆ ਗਿਆ, ਪਰ ਇੰਨੇ ਘੰਟਿਆਂ ਬਾਅਦ ਤੇ ਰੱਬ ਹੀ ਰੱਖਾ ਹੋਊਗਾ, ਜੇ ਕੋਈ ਤਾਂ ਉਹ ਬਚੂਗਾ। ਤੇ ਅੱਗੇ ਗੱਲ ਕਰਦੇ ਆ ਜੀ, ਜਿਵੇਂ ਆਪਾਂ ਕੋਹਲੀ ਦੀ ਗੱਲਬਾਤ ਕਰਦੇ ਰਹੇ ਆ ਕਿ ਕੋਹਲੀ ਵਾਲਾ ਮਸਲਾ ਆ ਉਹ ਵੀ ਭਖਣ ਲੱਗ ਗਿਆ। ਭਖਿਆ ਤਾਂ ਪਹਿਲਾਂ ਦਾ ਹੀ ਹੋਇਆ ਜੀ। ਇਹ ਕੋਹਲੀ ਸਾਹਿਬ ਉਹੀ ਨੇ ਜੀ ਜਿਨ੍ਹਾਂ ਨੂੰ 1 ਕਰੋੜ ਰੁਪਈਆ ਤਨਖਾਹ ਜਿਹੜੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੰਦੀ ਆ। ਇੱਕਦਮ ਉਹਨਾਂ ਨੂੰ ਕੱਢ ਦਿੱਤਾ ਗਿਆ ਸੀਗਾ ਉਹਨਾਂ ਦੇ ਅਹੁਦੇ ਤੋਂ, ਤੇ ਮੁੜ ਕੇ 24 ਘੰਟਿਆਂ ਦੇ ਵਿੱਚ ਉਹਨਾਂ ਨੂੰ ਫੇਰ ਜਿਹੜਾ ਜੀ ਉਹ ਰੱਖ ਲਿਆ ਗਿਆ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਅੰਤਰਿੰਗ ਕਮੇਟੀ ਦੇ ਮੈਂਬਰ ਆ ਮੰਗਲ ਸਿੰਘ, ਉਹਨੇ ਚੇਤਾਵਨੀ ਦਿੱਤੀ ਹੈ ਜੀ ਕਿ ਜੇ ਇੰਟਰਨਲ ਆਡੀਟਰ SS ਕੋਹਲੀ ਦੀ ਜਿਹੜੀ ਦੁਬਾਰਾ ਬਹਾਲ ਕਰਨ ਦੇ ਫੈਸਲੇ ਨੂੰ ਰੱਦ ਨਾ ਕੀਤਾ ਗਿਆ ਤਾਂ ਉਹ ਇਸ ਮਾਮਲੇ ਨੂੰ ਅਦਾਲਤ ਦੇ ਵਿੱਚ ਲੈ ਜਾਣਗੇ। ਮੰਗਲ ਸਿੰਘ ਜਿਹੜਾ ਜੀ ਉਹਨੇ ਇਹ ਗੱਲ ਕਹੀ ਹੈ ਕਿ ਜਿਹੜੇ SS ਕੋਹਲੀ ਦੀਆਂ ਸੇਵਾਵਾਂ ਨੇ ਉਹਨੂੰ ਬਰਖਾਸਤ ਕੀਤਾ ਗਿਆ ਸੀਗਾ, ਜਦੋਂ ਉਹਨਾਂ ਨੂੰ ਰੀਸਟੇਟ ਕੀਤਾ ਦੁਬਾਰਾ ਰੱਖਿਆ ਗਿਆ, ਉਹਦੇ ਵਾਸਤੇ ਕਿਉਂ ਜਿਹੜੀ ਆ ਜੀ ਅੰਤਰਿੰਗ ਕਮੇਟੀ ਜਿਹੜੀ ਆ ਉਹਨੂੰ ਇਹਦੇ ਵਿੱਚ ਸ਼ਾਮਲ ਕਿਉਂ ਨਹੀਂ ਕੀਤਾ ਗਿਆ? ਜੇ ਇਹਦੇ ਵਿੱਚ ਉਹਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਸੀਗਾ। ਬਾਕੀ ਮੈਂਬਰਾਂ ਦੀ ਜਿਹੜੀ ਰਾਏ ਆ ਉਹ ਇਸ ਮਾਮਲੇ ਦੇ ਵਿੱਚ ਲਈ ਜਾਣੀ ਚਾਹੀਦੀ ਸੀਗੀ। ਤੋ ਲੱਗਦਾ ਨਹੀਂ ਕਿ SS ਕੋਹਲੀ ਵਾਲਾ ਜਿਹੜਾ ਮਾਮਲਾ ਹੈ ਉਹ ਹੁਣ ਦੱਬੂਗਾ। ਜੇ ਇਹ ਅਦਾਲਤ ਦੇ ਵਿੱਚ ਜਾਂਦਾ ਤਾਂ ਇਹਦੇ ਨਾਲ ਕਈ ਹੋਰ ਚੀਜ਼ਾਂ ਜਿਹੜੀਆਂ ਨੇ ਨਾ ਜੀ ਉਹ ਸਾਹਮਣੇ ਆ ਸਕਦੀਆਂ ਨੇ ਕਿ ਕੋਹਲੀ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿੰਨਾ ਖਰਚਾ ਕਰਦੀ ਹੈ, ਉਹਨੂੰ 5 ਸਟਾਰ ਹੋਟਲ ਦੀਆਂ ਜਿਹੜੀਆਂ ਫੈਸਿਲਿਟੀਜ਼ ਦਿੱਤੀਆਂ ਜਾਂਦੀਆਂ ਨੇ, ਏਅਰਫੇਅਰ ਜਿਹੜੇ ਨੇ ਉਹ ਸਾਰੇ ਸੈਪਰੇਟ ਨੇ 1 ਕਰੋੜ ਤੋਂ ਬਿਨਾਂ। ਖਬਰਾਂ ਇਹ ਵੀ ਨੇ ਕਿ ਅਸਲ ਦੇ ਵਿੱਚ ਉਹ ਚਾਰਟਰਡ ਅਕਾਊਂਟੈਂਟ ਜਿਹੜੇ ਨੇ ਉਹ ਬਾਦਲ ਪਰਿਵਾਰ ਦੇ ਨੇ, ਭਾਵ ਕਿ ਉਹਨਾਂ ਦਾ ਜ਼ਿਆਦਾ ਦੇਖਦੇ ਨੇ। ਤਨਖਾਹ ਜਿਹੜੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੰਦੀ ਹੈ। ਜੀ ਬਿਲਕੁਲ, ਇਹ ਗੱਲਾਂ ਸਾਹਮਣੇ ਆਉਣੀਆਂ ਚਾਹੀਦੀਆਂ ਕਿ ਜਿਹੜੇ ਆ ਫੰਡ ਹੈਗੇ ਜੀ ਗੁਰਦੁਆਰਾ ਸਾਹਿਬ ਦੇ ਲੋਕਾਂ ਨੇ ਸ਼ਰਧਾ ਨਾਲ ਚੜਾਏ ਹੁੰਦੇ ਆ, ਸੇਵਾ ਲਈ ਚੜਾਏ ਹੁੰਦੇ ਆ, ਉਹ ਮਿਸਯੂਜ਼ ਹੁੰਦੇ ਆ। ਤੇ ਅੱਗੇ ਗੱਲ ਕਰਦੇ ਆ ਜੀ, ਜਦੋਂ ਕੋਈ ਵੀ ਮਰਨ ਵਰਤ ਤੇ ਬੈਠਦਾ ਆ ਤੇ ਪੰਜਾਬ ਸਰਕਾਰ ਆ ਉਹ ਜਿਹੜੀ ਆ ਉਹ ਘਬਰਾ ਜਾਂਦੀ ਆ। ਤੇ ਆਪਾਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਸਿੱਧੂ ਹੋਰੀ ਬੈਠੇ ਹੋਏ ਨੇ ਤੇ ਪੁਲਿਸ ਉਹਨਾਂ ਨੂੰ ਜ਼ਬਰਦਸਤੀ ਚੱਕ ਕੇ ਲੈ ਗਈ ਆ। ਜੀ ਪੁਲਿਸ, ਮੈਂ ਤੁਹਾਨੂੰ ਪਹਿਲਾਂ ਵੀ ਖਦਸ਼ਾ ਪ੍ਰਗਟ ਕੀਤਾ ਸੀਗਾ ਕਿ ਹੋਣਾ ਸ਼ਾਇਦ ਇਦਾਂ ਹੀ ਆ। ਪੁਲਿਸ ਨੇ ਜਿਹੜਾ ਜੀ ਜਬਰੀ ਚੁੱਕ ਲਿਆ ਹੈ ਜੀ ਜਿਹੜੇ ਜਸਵਿੰਦਰ ਸਿੰਘ ਸਿੱਧੂ ਹੋਰਾਂ ਨੂੰ, ਔਰ ਉਹਨਾਂ ਨੂੰ ਸਰਕਾਰੀ ਹਸਪੀਟਲ ਦੇ ਵਿੱਚ ਦਾਖਲ ਜਿਹੜਾ ਜੀ ਕਰਵਾਇਆ ਗਿਆ। ਉਹਨਾਂ ਦੀ ਹਾਲਤ ਜਿਹੜੀ ਹੈ ਕਾਫੀ ਵਿਗੜ ਗਈ ਸੀਗੀ ਔਰ ਜ਼ਬਰਦਸਤੀ ਪੁਲਿਸ ਨੇ ਉਹਨੂੰ ਚੁੱਕਿਆ। ਉਹਨਾਂ ਦੀ ਜਗ੍ਹਾ ਦੇ ਉੱਤੇ ਹੁਣ ਗੁਰੂ ਹਰ ਸਹਾਏ ਤੋਂ ਟੀਚਰ ਨੇ ਵਿਪਨ ਲੋਟਾ, ਉਹ ਹੁਣ ਜਿਹੜੇ ਮਨ ਵਰਤ ਦੇ ਉੱਤੇ ਬੈਠ ਗਏ ਨੇ। ਜਿਹੜੇ ETT ਵਾਲੇ ਨੇ ਉਹਨਾਂ ਨੇ ਇਹ ਕਿਹਾ ਕਿ ਜੇ ਪੁਲਿਸ ਉਹਨਾਂ ਨੂੰ ਚੁੱਕੂਗੀ ਵਿਪਨ ਲੋਟਾ ਨੂੰ ਤੇ ਅਗਲਾ ਬੰਦਾ ਉਹਨਾਂ ਦੇ ਕੋਲੇ ਫੇਰ ਤਿਆਰ ਹੈ।
ਦੇਖੋ ਹੱਲ ਕੱਢਣ ਦੀ ਬਜਾਏ ਏਡੀ ਕਿਹੜੀ ਗੱਲ ਹੈ ਕਿ ਮੁੱਖ ਮੰਤਰੀ ਇੰਨੇ ਬਿਜ਼ੀ ਨੇ, ਇਹਨਾਂ ਦੇ ਨਾਲ ਬੈਠ ਕੇ ਕੋਈ ਤਾਂ ਕੀਤਾ ਜਾ ਸਕਦਾ ਨਾ ਜੀ, ਕੋਈ ਤਾਂ ਹੱਲ ਕੱਢਿਆ ਜਾ ਸਕਦਾ, ਕੋਈ ਉਹਨਾਂ ਨੂੰ ਭਰੋਸਾ ਤੁਸੀਂ ਜਿਹੜਾ ਜੀ ਉਹ ਦਿਓ। ਗੱਲਾਂ ਜਿਹੜੀਆਂ ਕਰੀ ਜਾਂਦੇ ਆ ਜੀ, ਤੇ ਇਹ ਜਿਹੜੇ ਲੋਕ ਨੇ ਇਹਨਾਂ ਦੀ ਮੰਗ ਕੋਈ ਇਹੋ ਜਿਹੀ ਨਹੀਂ ਹੈਗੀ ਜਿਹੜੀ ਨਾ ਮੰਨੀ ਜਾ ਸਕੇ। ਚਲੋ ਨਹੀਂ ਤੁਸੀਂ ਪੂਰੀ ਮੰਗ ਮੰਨਣੀ, ਕੁਛ ਨਾ ਕੁਛ ਤਾਂ ਉਹਨਾਂ ਨੂੰ ਜਿਹੜਾ ਭਰੋਸਾ ਦਿਓ ਜੀ। ਇਹ ਕੋਈ ਤਰੀਕਾ ਨਹੀਂ ਹੈ। ਉਂਝ ਤਾਂ ਸਰਕਾਰ ਨੇ ਇਹ ਵੀ ਹੱਕ ਜਿਹੜੇ ਤਕਰੀਬਨ ਖੋਲੇ ਨੇ। ਪੰਜਾਬ ਦਾ ਸੂਬਾ ਤਾਂ ਇਹੋ ਜਿਹਾ ਭਾਰਤ ਦੇ ਵਿੱਚੋਂ ਸੂਬਾ ਬਣ ਗਿਆ ਜੀ ਜਿੱਥੇ ਹੁਣ ਐਜੀਟੇਸ਼ਨ ਕਰਨੀ ਜਿਹੜੀ ਆ ਉਹ ਬਹੁਤ ਵੱਡਾ ਗੁਨਾਹ ਹੋ ਜਾਣਾ। ਨਿਰਸੰਦੇਹ ਇਹ ਬਹੁਤ ਮਾੜੀ ਗੱਲ ਹੈ ਕਿ ਕੋਈ ਬੱਸਾਂ ਸਾੜ ਦੇਣੀਆਂ, ਬੱਸਾਂ ਤੋੜ ਦੇਣੀਆਂ, ਗੱਡੀਆਂ ਫੂਕ ਦੇਣੀਆਂ, ਇਹ ਨਹੀਂ ਹੋਣਾ ਚਾਹੀਦਾ ਕਿਸੇ ਵੀ ਹਾਲਤ ਦੇ ਵਿੱਚ। ਪਰ ਜਿਹੜਾ ਬਿੱਲ ਪਿਛਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਗਿਆ ਨਾ ਜੀ, ਪੰਜਾਬ ਸਰਕਾਰ ਨੇ ਪਾਸ ਕੀਤਾ, ਉਹਨੇ ਤਾਂ ਲੋਕਾਂ ਦੇ ਕੋਲੋਂ ਉਹਨਾਂ ਦਾ ਐਜੀਟੇਸ਼ਨ ਕਰਨ ਦਾ ਜਿਹੜਾ ਹੱਕ ਹੈ, ਜਿਹੜਾ ਰੋਸ ਪ੍ਰਗਟ ਕਰਨ ਦਾ ਹੱਕ ਹੈ, ਉਹ ਵੀ ਖੋਹ ਲਿਆ ਜੀ। ਇਹ ਵੀ ਤਕਰੀਬਨ ਜੀ ਲੋਕਾਂ ਕੋਲੋਂ ਖੁੱਸ ਜਾਣਾ ਆਉਣ ਵਾਲੇ ਦਿਨਾਂ ਦੇ ਵਿੱਚ ਪਾਸ ਹੋ ਚੁੱਕਿਆ ਹੈ ਜੀ। ਜੀ ਤੇ ਅੱਜ ਜਿਵੇਂ ਅਗਲੀ ਗੱਲਬਾਤ ਕਰੀਏ, ਸ਼ਹੀਦੀ ਦਿਹਾੜਾ ਊਧਮ ਸਿੰਘ ਹੋਰਾਂ ਦਾ ਜਿਹੜਾ ਹੈਗਾ ਸੀਗਾ, ਉਸ ਦੇ ਵਿੱਚ ਜਿਹੜੀਆਂ ਰੈਲੀਆਂ ਵੀ ਹੋਈਆਂ ਆ। ਸ਼ਹੀਦੀ ਦੀ ਗੱਲਬਾਤ ਕਹਿੰਦੇ ਘੱਟ ਕੀਤੀ ਗਈ ਆ ਔਰ ਰੈਲੀ ਦੇ ਵਿੱਚ, ਤੇ ਪਰ ਕਾਂਗਰਸ ਨੂੰ ਜ਼ਿਆਦਾ ਯਾਦ ਕੀਤਾ ਗਿਆ। ਦੇਖੋ ਇੰਨੇ ਸਾਲ ਹੋ ਗਏ ਇਸ ਮਹਾਨ ਸ਼ਹੀਦ ਦੀ ਜਿਹੜੀ ਸ਼ਹੀਦੀ ਹੈ ਜੀ, ਅਜੇ ਵੀ ਇਸ ਗੱਲ ਦੇ ਉੱਤੇ 75ਵਾਂ ਸ਼ਹੀਦੀ ਦਿਹਾੜਾ ਸੀਗਾ ਜੀ। ਇਸ ਮੌਕੇ ਦੇ ਉੱਤੇ ਅਜੇ ਵੀ ਇਹ ਗੱਲ ਹੋ ਰਹੀ ਹੈ ਕਿ ਇਹਦੇ ਵਾਸਤੇ ਜੀ ਇੱਕ ਯਾਦਗਾਰ ਜਿਹੜੀ ਆ ਉਹ ਉਸਾਰੀ ਜਾਊਗੀ। ਇਹ ਢੀਂਡਸਾ ਸਾਹਿਬ ਨੇ ਜਿਹੜਾ ਜੀ ਉੱਥੇ ਐਲਾਨ ਕਰਤਾ ਕਿ ਇਹਦੀ ਜਿਹੜੀ ਹੈ ਜੀ ਅਸੀਂ ਯਾਦਗਾਰ ਜਿਹੜੀ ਆ ਉਹ ਉਸਾਰਾਂਗੇ। ਬਾਦਲ ਸਾਹਿਬ ਨੇ ਆਪਣੇ ਭਾਸ਼ਣ ਦੇ ਵਿੱਚ ਸ਼ਹੀਦ ਊਧਮ ਸਿੰਘ ਹੋਰਾਂ ਦੀ ਕੁਰਬਾਨੀ ਦਾ ਜ਼ਿਕਰ ਕੀਤਾ, ਪਰ ਸੁਨਾਮ ਦੇ ਵਿੱਚ ਸ਼ਹੀਦ ਦੀ ਯਾਦ ਦੀ ਵਿੱਚ ਉਸਾਰੀ ਜਾਣ ਵਾਲੀ ਯਾਦਗਾਰ ਬਾਰੇ ਕੋਈ ਗੱਲ ਨਹੀਂ ਕੀਤੀ। ਉਹਨਾਂ ਨੇ ਜਿਹੜੇ ਸੁਨਾਮ ਦੇ ਵਿਧਾਇਕ ਤੇ ਪੰਜਾਬ ਦੇ ਜਿਹੜੇ ਖਾਲੀ ਖਜ਼ਾਨਾ ਮੰਤਰੀ ਨੇ ਪਰਮਿੰਦਰ ਸਿੰਘ ਢੀਂਡਸਾ, ਉਹਨਾਂ ਦੇ ਉੱਤੇ ਉਹਨਾਂ ਨੇ ਮਾਮਲਾ ਛੱਡਤਾ ਜੀ ਕਿ ਉਹ ਯਾਦਗਾਰ ਬਣਾਉਣ ਦੇ ਵਾਸਤੇ ਜੇ ਬਜਟ ਪੈਸੇ ਹੋਣਗੇ ਤਾਂ ਉਹ ਆਪਣੇ ਤੌਰ ਦੇ ਉੱਤੇ ਜਿਹੜਾ ਜੀ ਉਹ ਰੱਖ ਲੈਣਗੇ। ਜਦੋਂ ਪ੍ਰਕਾਸ਼ ਸਿੰਘ ਬਾਦਲ ਉਹਦੀ ਬੋਲਣ ਲੱਗੇ ਨੇ ਤਾਂ ਉੱਥੇ ਜਿਹੜੇ ਬੇਰੁਜ਼ਗਾਰ ਨੇ ਜੀ ਉਹਨਾਂ ਨੇ ਬੋਲਣਾ ਸ਼ੁਰੂ ਕਰਤਾ, ਔਰ ਪੁਲਿਸ ਜਿਹੜੀ ਸੀ ਉਹਨਾਂ ਨੂੰ ਧੂ ਕੇ ਇਸ ਸਮਾਗਮ ਦੇ ਵਿੱਚੋਂ ਜਿਹੜਾ ਜੀ ਉਹ ਬਾਹਰ ਲੈ ਕੇ ਗਈ। ਉਹਨਾਂ ਦੇ ਮੂੰਹ ਦੇ ਉੱਤੇ ਜਿਹੜਾ ਸੀ ਹੱਥ ਰੱਖ ਕੇ ਕਿਸੇ ਨੂੰ ਬੋਲਣ ਜਿਹੜਾ ਸੀ ਉਹ ਨਹੀਂ ਦਿੱਤਾ ਗਿਆ। ਜਿਹੜਾ ਲੈਕਚਰ ਸੀਗਾ ਜੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ, ਉਹਨਾਂ ਨੇ ਸਟਾਰਟਿੰਗ ਦੇ ਵਿੱਚ ਸ਼ਹੀਦ ਊਧਮ ਸਿੰਘ ਹੋਰਾਂ ਨੂੰ ਜਿਹੜੀ ਸੀ ਸ਼ਰਧਾਂਜਲੀ ਆਪਣੀ ਭੇਟ ਕਰ ਦਿੱਤੀ। ਬਾਕੀ ਜਿਹੜਾ ਰੋਣਾ ਸੀਗਾ ਜੀ ਉਹ ਸਾਰੇ ਦਾ ਸਾਰਾ ਹਰਿਆਣੇ ਦੇ ਵਿੱਚ ਵੱਖਰੀ ਬਣੀ ਕਮੇਟੀ ਦਾ ਹੀ ਰੋਇਆ ਜੀ। ਉਹ ਵਾਰ-ਵਾਰ ਇਹੋ ਹੀ ਗੱਲ ਜਿਹੜੀ ਕਰਦੇ ਰਹੇ ਕਿ ਕਾਂਗਰਸ ਦੀ ਕੋਝੀ ਚਾਲ ਹੈ, ਸਿੱਖਾਂ ਨਾਲ ਕਾਂਗਰਸ ਨੇ ਸਿੱਧਾ ਜਿਹੜਾ ਜੀ ਪੰਗਾ ਲੈ ਲਿਆ। ਇਹ ਸਿੱਖਾਂ ਨੂੰ ਪਾੜਨ ਦੇ ਉੱਤੇ ਜਿਹੜੀ ਆ ਜੀ ਉਹ ਤੁਲੀ ਹੋਈ ਹੈ। ਸ਼ਹੀਦ ਊਧਮ ਸਿੰਘ ਹੋਰਾਂ ਦੀ ਸ਼ਹੀਦੀ, ਉਹਨਾਂ ਦੀ ਬਰਸੀ ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀ ਮੇਲ ਸੀਗਾ, ਇਹ ਸਮਝ ਤੋਂ ਪਰੇ ਵਾਲੀ ਗੱਲ ਰਹੀ ਜੀ। ਜੀ ਬਿਲਕੁਲ, ਜਿਸ ਤਰ੍ਹਾਂ ਹੁਣ ਤੁਸੀਂ ਇਹ ਦੱਸਿਆ ਆ ਕਿ ਉਹ ਮੁੰਡੇ ਨੂੰ ਜਿਹਨਾਂ ਨੇ ਵਿੱਚ ਉੱਥੇ ਜਾ ਕੇ ਕੋਸ਼ਿਸ਼ ਕੀਤੀ ਆ, ਉਹਦੇ ਮੂੰਹ ਦੇ ਉੱਤੇ ਹੱਥ ਰੱਖ ਦਿੱਤਾ। ਕੀ ਇੱਥੇ ਮੂੰਹ ਬੰਦ ਕਰਨ ਲਈ ਜਾਂ ਲੋਕ ਇਹੀ ਤਰੀਕਾ ਹੈਗਾ ਕਿ ਪੁਲਿਸ ਆਉਂਦੀ ਆ ਮੂੰਹ ਬੰਦ ਕਰ ਦਿੰਦੀ ਆ? ਲੋਕਾਂ ਨੂੰ ਬੋਲਣ ਦਾ ਅਧਿਕਾਰ ਕਿਉਂ ਨਹੀਂ ਹੈਗਾ? ਬਸ ਤਰੀਕਾ ਇਹੀ ਹੈ ਜੀ, ਛਿੱਤਰ ਦੇ ਨਾਲ ਜਿਹੜਾ ਜੀ ਉਹਨਾਂ ਨੇ ਚੁੱਪ ਜਿਹੜਾ ਕਰਾਉਣਾ। ਜਿਹੜੇ ਬੇਰੁਜ਼ਗਾਰ ਨੇ ਜੀ, ਉਹਨਾਂ ਦੇ ਜਿਹੜੀਆਂ ਇੱਥੇ ਬਣੀਆਂ ਹੋਈਆਂ ਨੇ ਜੀ ਜਥੇਬੰਦੀਆਂ, ਉਹ ਵਿਚਾਰੇ ਟੈਂਕੀਆਂ ਤੇ ਚੜ੍ਹਨ ਜੋਗੇ ਪੈਟਰੋਲ ਲੈ ਕੇ ਇਹੀ ਰਹਿ ਗਏ ਜੀ। ਪੁਲਿਸ ਦਾ ਕੁਟਾਪਾ ਜਿਹੜਾ ਜੀ ਉਹ ਕਰਾਉਣ ਵਾਲੇ ਰਹਿ ਗਏ। ਇੱਕ ਪਿਰਮਲ ਸਿੰਘ ਹੁਰੀ ਨੇ, ਮੈਂ ਕਈ ਵਾਰੀ ਉਹਨਾਂ ਨੂੰ ਮਿਲਿਆ, ਛੋਟੀ ਜੀ ਹਾਈਟ ਦੇ ਨੇ ਜੀ, ਜੁਝਾਰੂ ਟਾਈਪ ਦੇ ਬੰਦੇ ਨੇ। ਉਹ ਬੜੇ ਸਾਲਾਂ ਤੋਂ ਜਿਹੜਾ ਜੀ ਸੰਘਰਸ਼ ਲੜ ਰਹੇ ਨੇ ਇਹਨਾਂ ਬੇਰੁਜ਼ਗਾਰਾਂ ਦਾ। 15 ਜਥੇਬੰਦੀਆਂ ਨੇ ਜਿਨ੍ਹਾਂ ਦੀ ਨੁਮਾਇੰਦਗੀ ਜਿਹੜੀ ਆ ਉਹ ਪਿਰਮਲ ਸਿੰਘ ਹੋਰੀ ਕਰਦੇ ਨੇ। ਕਿਤੇ ਉਹਨਾਂ ਦਾ ਮੋਢਾ ਦੇਖੋ ਜੀ, ਉਹ ਡੰਡੇ ਮਾਰ-ਮਾਰ ਕੇ ਸਾਰਾ 3 ਵਾਰੀ ਟੁੱਟਿਆ ਹੋਇਆ ਜੀ ਉਹਨਾਂ ਦਾ ਮੋਢਾ ਯੰਗ ਏਜ ਦੇ ਵਿੱਚ, ਔਰ ਫਿਰ ਵੀ ਉਹ ਲੱਗੇ ਹੋਏ ਨੇ ਜੀ। ਔਰ ਉਹਨਾਂ ਨੂੰ ਇੱਕ ਵਾਰੀ ਨੌਕਰੀ ਦਾ ਜਿਹੜਾ ਝਾਂਸਾ ਦਿੱਤਾ ਵੀ ਗਿਆ ਸੀਗਾ, ਪਰ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਪਰਸਨਲ ਨੌਕਰੀ ਵਾਸਤੇ ਨਹੀਂ ਲੜ ਰਿਹਾ, ਮੈਂ ਤਾਂ ਬਾਕੀ ਬੇਰੁਜ਼ਗਾਰਾਂ ਦੇ ਵਾਸਤੇ ਜਿਹੜਾ ਲੜ ਰਿਹਾ। ਪਿਰਮਲ ਸਿੰਘ ਵਰਗੇ ਹੋਰ ਬਥੇਰੇ ਨੇ ਜੀ ਜਿਹੜੇ ਇੱਥੇ ਪੰਜਾਬ ਦੇ ਵਿੱਚ ਰੋਜ਼ ਵਿਚਾਰੇ ਡਾਂਗਾ ਖਾਂਦੇ ਨੇ, ਫਿਰ ਵੀ ਲੱਗੇ ਹੋਏ ਨੇ ਜੀ। ਜੀ ਬਿਲਕੁਲ, ਤੇ ਅਗਲੀ ਗੱਲ ਕਰਦੇ ਜੀ ਜਗਤਾਰ ਸਿੰਘ ਹਵਾਰਾ ਬਾਰੇ ਕੀ ਅਪਡੇਟ ਅੱਜ ਦੀ? ਬੱਬਰ ਖਾਲਸਾ ਇੰਟਰਨੈਸ਼ਨਲ ਦਾ ਜਗਤਾਰ ਸਿੰਘ ਹਵਾਰਾ ਜਿਹੜਾ ਜੀ ਉਹਦੇ ਪਿੱਠ ਦਾ ਦਰਦ ਜਿਹੜਾ ਵੱਧ ਜਾਣ ਕਰਕੇ ਜਿਹੜੀ ਤਿਹਾੜ ਜੇਲ੍ਹ ਦੇ ਹਸਪਤਾਲ ਦੇ ਵਿੱਚ ਉਹਨੂੰ ਦਾਖਲ ਕਰਵਾਇਆ ਗਿਆ ਜੀ। ਉਹਦਾ ਇਲਾਜ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਨਵੀਂ ਦਿੱਲੀ ਦੇ ਏਮਜ਼ ਹੈ,
ਉਹਨਾਂ ਦੇ ਡਾਕਟਰਾਂ ਦੀ ਸਲਾਹ ਦੇ ਨਾਲ ਜਿਹੜਾ ਜੀ ਉਹ ਸ਼ੁਰੂ ਕੀਤਾ ਗਿਆ। ਏਮਸ ਦੀ ਜਿਹੜੀ ਰਿਪੋਰਟ ਹੈ ਉਹ ਇਹ ਕਹਿੰਦੀ ਹੈ ਕਿ ਜਗਤਾਰ ਸਿੰਘ ਹਵਾਰੇ ਦੀ ਪਿੱਠ ਦਾ ਜਿਹੜਾ ਮਣਕਾ ਆ ਉਹ ਹਿੱਲ ਗਿਆ, ਜਿਹਦੇ ਕਰਕੇ ਡਾਕਟਰਾਂ ਨੇ ਹਵਾਰੇ ਨੂੰ ਜਿਹੜਾ ਜੀ ਤੁਰਨ ਫਿਰਨ ਤੋਂ ਵੀ ਮਨਾ ਕੀਤਾ ਕਿ ਉਹ ਬਿਲਕੁਲ ਵੀ ਜਿਹੜਾ ਉਹ ਤੁਰੇ ਫਿਰੇ ਨਾ। ਇਸ ਕਰਕੇ ਉਹਨੂੰ ਵੀਲ ਚੇਅਰ ਦੇ ਉੱਤੇ ਜਿਹੜਾ ਜੀ ਮੁਲਾਕਾਤ ਵਾਲੇ ਕਮਰੇ ਤੱਕ ਲਿਆਂਦਾ ਗਿਆ। ਔਰ ਇਹ ਵੀ ਪਤਾ ਲੱਗਿਆ ਜੀ ਕਿ 20 ਜੁਲਾਈ ਨੂੰ ਏਮਸ ਦੇ ਵਿੱਚੋਂ ਮੈਡੀਕਲ ਜਾਂਚ ਤੇ ਪਿੱਠ ਦਾ ਐਕਸਰੇ ਜਿਹੜਾ ਸੀਗਾ ਉਹ ਕਰਵਾਇਆ ਗਿਆ ਸੀਗਾ, ਜਿਸ ਤੋਂ ਬਾਅਦ ਡਾਕਟਰਾਂ ਨੇ ਹਸਪਤਾਲ ਦੇ ਵਿੱਚ ਉਹਨੂੰ ਦਾਖਲ ਕਰਨ ਦੀ ਸਲਾਹ ਦਿੱਤੀ ਸੀ। ਮੈਂ ਇਹ ਦੱਸਦਾ ਕਿ ਇਹ ਅਦਾਲਤ ਦੇ ਆਦੇਸ਼ਾਂ ਦੇ ਉੱਤੇ ਜਿਹੜਾ ਸਾਰਾ ਹੋ ਰਿਹਾ। ਅਦਾਲਤ ਨੇ ਇਹ ਕਿਹਾ ਹੋਇਆ ਕਿ ਉਹਦਾ ਇਲਾਜ ਜਿਹੜਾ ਏਮਸ ਤੋਂ ਕਰਵਾਇਆ ਜਾਵੇ, ਜਿਹਦੀ ਵਜ੍ਹਾ ਕਰਕੇ ਏਮਸ ਦੇ ਜਿਹੜੇ ਡਾਕਟਰ ਨੇ ਉਹ ਲਗਾਤਾਰ ਜਗਤਾਰ ਸਿੰਘ ਹਵਾਰਾ ਦਾ ਚੈੱਕਅਪ ਜਿਹੜਾ ਉਹ ਕਰਨ ਦੇ ਵਾਸਤੇ ਜਾ ਰਹੇ ਨੇ। ਪਿੱਠ ਦਰਦ ਉਹਨੂੰ ਕਾਫੀ ਦੇਰ ਤੋਂ ਆ, ਪਰ ਹੁਣ ਉਹ ਇਹ ਜਿਹੜੀ ਹੈ ਜੀ ਉਹ ਇਸ ਲੈਵਲ ਤੱਕ ਵੱਧ ਗਈ ਹੈ ਕਿ ਡਾਕਟਰਾਂ ਨੇ ਉਹਨੂੰ ਤੁਰਨ ਫਿਰਨ ਤੋਂ ਵੀ ਮਨਾ ਕਰ ਦਿੱਤਾ ਜੀ। ਅੱਜ ਤੇ ਮੇਰਾ ਅਖੀਰ ਦੇ ਵਿੱਚ ਸਵਾਲ ਹੋਊਗਾ ਕਿ ਜਿਹੜੇ ਪੰਜਾਬ ਦੇ ਬਹੁਤ ਸਾਰੇ ਟੀਚਰ ਆ ਉਹਨਾਂ ਨੂੰ ਕਿੰਨੀ ਕੁ ਦੇਰ ਹੋਈ ਆ ਤਨਖਾਹਾਂ ਮਿਲੀਆਂ ਨੂੰ? ਇਹ ਵੱਖੋ ਵੱਖਰੇ ਟੀਚਰ ਨੇ ਜੀ। ਕਈ ਤਾਂ ਜਿਹੜੇ ਹੈਗੇ ਨੇ ਕਾਲਜਸ ਦੇ ਟੀਚਰ ਉਹ ਤਾਂ ਵਾਂਝੇ ਨੇ ਜੀ, 8-8 9-9 ਮਹੀਨਿਆਂ ਤੋਂ ਵੀ ਵਾਂਝੇ ਨੇ, ਕਿਸੇ ਨੂੰ 6-6 ਮਹੀਨੇ ਤੋਂ ਜਿਹੜੀ ਆ ਨਹੀਂ ਮਿਲੀ। ਔਰ ਪੰਜਾਬ ਦੇ ਜਿਹੜੇ ਹਜ਼ਾਰਾਂ ਅਧਿਆਪਕ ਨੇ ਜੀ ਜਿਹੜੇ ਸਕੂਲਾਂ ਦੇ, ਉਹਨਾਂ ਨੂੰ 2 ਮਹੀਨਿਆਂ ਤੋਂ ਬਾਅਦ ਵੀ ਜਿਹੜੀ ਕੱਲ ਨੂੰ 2 ਤਰੀਕ ਨੂੰ ਤਨਖਾਹ ਮਿਲਣੀ ਸੀ ਉਹ ਨਹੀਂ ਮਿਲੂਗੀ ਜੀ। ਇਹ ਤੀਜੇ ਮਹੀਨੇ ਵੀ ਜਿਹੜੇ ਨੇ ਨਾ ਉਹ ਵਾਂਝੇ ਰਹਿਣਗੇ ਜੀ। ਇਸ ਵਿੱਤੀ ਵਰ੍ਹੇ ਦੇ ਦੌਰਾਨ ਅਧਿਆਪਕਾਂ ਦੀਆਂ ਜੂਨ ਤੋਂ ਤਨਖਾਹਾਂ ਜਿਹੜੀਆਂ ਉਹ ਰੁਕੀਆਂ ਪਈਆਂ ਨੇ। ਲੰਮੇ ਸਮੇਂ ਤੋਂ ਸਿੱਖਿਆ ਵਿਭਾਗ ਦੇ ਵੱਲੋਂ ਵਿੱਤ ਵਿਭਾਗ ਕੋਲੇ ਪਹੁੰਚ ਕਰਕੇ ਤਨਖਾਹਾਂ ਲਈ ਬਜਟ ਜਿਹੜਾ ਉਹ ਜਾਰੀ ਕਰਨ ਦੀ ਪਹੁੰਚ ਕੀਤੀ ਜਾ ਰਹੀ ਹੈ। ਜਿਹੜਾ ਵਿੱਤ ਵਿਭਾਗ ਹੈ ਜੀ ਉਹ ਕਹਿੰਦਾ ਕਿ ਵਿਧਾਨ ਸਭਾ ਦੇ ਵਿੱਚ ਬਜਟ ਪਾਸ ਹੋਣ ਤੋਂ ਬਾਅਦ ਫੰਡ ਜਾਰੀ ਜਿਹੜੇ ਕਰਨੇ ਸੰਭਵ ਨੇ। ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ 17 ਜੁਲਾਈ ਨੂੰ ਬਜਟ ਪੇਸ਼ ਕੀਤਾ ਗਿਆ ਸੀਗਾ ਜੀ। 23 ਜੁਲਾਈ ਨੂੰ ਇਹਨੂੰ ਪ੍ਰਵਾਨਗੀ ਮਿਲ ਗਈ ਸੀਗੀ। ਅਜੇ ਵੀ ਫੰਡ ਜਿਹੜੇ ਨੇ ਉਹ ਆਏ ਨਹੀਂ, ਸ਼ਾਇਦ ਫੰਡ ਜਿਹੜੇ ਉਹ ਹੈ ਨਹੀਂ ਗੇ। ਕੋਈ ਕੇਂਦਰੀ ਸਕੀਮ ਦਾ ਸ਼ਾਇਦ ਪੈਸਾ ਆਵੇ ਜਾਂ ਜਿਹੜੀ ਟਰੱਕਾਂ ਦੀ ਪਹਿਲੀ ਖੇਪ ਹੈ ਜਿਹੜੀ ਉਹ ਆਊਗੀ, ਜਿਹੜੇ ਨੋਟਾਂ ਦੇ ਭਰ ਕੇ ਟਰੱਕ ਆਉਣੇ ਸੀਗੇ। ਫਿਰ ਇਹ ਜਿਹੜੇ ਤਨਖਾਹਾਂ ਨੇ ਇਹਨਾਂ ਟੀਚਰਸ ਨੂੰ ਜਿਹੜੀਆਂ ਨੇ ਉਹ ਦਿੱਤੀਆਂ ਜਾਣਗੀਆਂ। ਟੀਚਰਸ ਕਹਿੰਦੇ ਨੇ ਕਿ ਜਿਹੜੀਆਂ ਕਲੋਨੀਆਂ ਦੇ ਵਿੱਚ ਦੁਕਾਨਾਂ ਨੇ ਜਿੱਥੋਂ ਸੌਦਾ ਵਗੈਰਾ ਲੈਂਦੇ ਨੇ, ਹੁਣ ਤਾਂ ਉਹਨਾਂ ਨੂੰ ਰਾਹ ਚੇਂਜ ਕਰਕੇ ਉੱਥੋਂ ਲੰਘਣਾ ਪੈਂਦਾ। ਉਹ ਵੀ ਦੂਰੋਂ ਆਵਾਜ਼ ਮਾਰਦੇ ਨੇ, ਮਾਸਟਰ ਜੀ ਪੈਸੇ ਆਏ ਕਿ ਨਹੀਂ। ਅਤੇ ਅਖੀਰ ਦੇ ਵਿੱਚ ਜੀ ਆਜਨਾਮਾ ਠੀਕ ਹੈ। ਬਾਕੀ ਕਸਰ ਨਾ ਨਟਵਰ ਨੇ ਕੋਈ ਛੱਡੀ, ਦੱਬੇ ਮੁਰਦੇ ਸਭ ਗਿਆ ਹੈ ਪੁੱਟ ਮੀਆਂ। ਬਾਕੀ ਕਸਰ ਨਾ ਨਟਵਰ ਨੇ ਕੋਈ ਛੱਡੀ, ਦੱਬੇ ਮੁਰਦੇ ਸਭ ਗਿਆ ਪੁੱਟ ਮੀਆਂ। ਬੱਦੂ ਉਹਨਾਂ ਨੂੰ ਨਟਵਰ ਨੇ ਬੜਾ ਕੀਤਾ, ਜਿਨ੍ਹਾਂ ਲੋਕਾਂ ਦਾ ਰਿਹਾ ਉਹ ਜੁੱਟ ਮੀਆਂ। ਕਾਹਦੇ ਮਿੱਤਰ ਤੇ ਰੱਖਣਾ ਭੇਦ ਕਾਹਨੂੰ, ਗਈ ਯਾਰੀ ਹੀ ਜਦੋਂ ਟੁੱਟ ਮੀਆਂ। ਚੋਗਾ ਪੁੱਤਰ ਲਈ ਪਿਆ ਸੀ ਭਾਜਪਾ ਤੋਂ, ਚਿੱਕੜ ਉਹਨਾਂ ਤੇ ਕਹੇ ਰਿਹਾ ਸੁੱਟ ਮੀਆਂ। ਦਾਦੇ ਨਾਨੇ ਤੋਂ ਜਿੱਧਰ ਸੀ ਸਾਂਝ ਗਾੜੀ, ਉਹਨਾਂ ਨਾਲ ਜੇ ਹੋਇਆ ਹੈ ਖਫਾ ਮੀਆਂ। ਦਾਦੇ ਨਾਨੇ ਤੋਂ ਜਿੱਧਰ ਸੀ ਸਾਂਝ ਗਾੜੀ, ਉਹਨਾਂ ਨਾਲ ਜੇ ਹੋਇਆ ਹੈ ਖਫਾ ਮੀਆਂ। ਵੇੜੇ ਜਿਨ੍ਹਾਂ ਦੇ ਬੈਠਾ ਹੈ ਅੱਜ ਨਟਵਰ, ਕਰਨੀ ਉਧਰ ਵੀ ਉਸ ਨਾਲ ਵਫਾ ਮੀਆਂ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਆਏ ਤੇ ਸਾਨੂੰ ਪੰਜਾਬ ਦਾ ਭਾਰਤ ਦਾ ਹਾਲ ਚਾਲ ਦੱਸਿਆ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ।